ਸਲਾਮ ਅਲੈਕੁਮ ਜੀ। ਤੁਹਾਡਾ ਰਾਜਵੇਦ ਇਕਬਾਲ ਚੱਠਾ ਪੰਜਾਬੀ ਸਾਂਝਾਂ ਤੋਂ। ਪਰਸੋਂ ਚੌਥ ਮੈਂ ਵੀਡੀਓ ਚੜਾਈ ਸੀ ਅੱਗੇ ਪੱਠੇ ਵੱਢਦਿਆਂ ਦੀ, ਆਪਣੇ ਪਿੰਡ ਆਏ ਸਾਂ। ਵੀਡੀਓ ਮੇਰੇ ਨਿੱਕੇ ਵੀਰ ਨੇ ਵੇਖੀ, ਯਾਦ ਮੁੰਡਾ ਸਿੱਧੂ। ਉਹਨੇ ਆਖਿਆ ਭਾਜੀ ਗੱਲ ਇਹ ਹੈਗੀ ਲਾਗੂ ਹੋ ਕੇ ਚੱਲ ਗਏ ਹੋ ਤੇ ਤੁਸੀਂ ਆਹ ਮਾਹੌਲ ਵਿਖਾਇਆ ਨਹੀਂ ਹੈਗਾ ਜਿਹੜਾ ਸਾਡੇ ਪਿੰਡ 'ਚ ਅਸੀਂ ਵੇਲੇ ਉਸ ਤਰ੍ਹਾਂ ਅਜੇ ਭੁੱਲੇ ਨਹੀਂ ਹੈਗੇ ਪੁਰਾਣੀ ਯਾਦਾਂ। ਤੇ ਮੈਨੂੰ ਅੱਜ ਫੌਰੀ ਫਰਾਉਣਾ ਪਿਆ, ਮੈਨੂੰ ਬੜਾ ਦਿਲ ਖੁਸ਼ ਹੋਇਆ। ਸਾਡਾ ਭਰਾ ਨਿੱਕਾ ਵੀਰ ਸਾਡਾ, ਆਪਣੇ ਸਾਡੇ ਬੱਚੇ ਨੇ ਮਾਸ਼ਾਅੱਲਾ ਬੜਾ ਅੱਛਾ ਕੰਮ ਕਰਦਾ। ਆਪਣੀ ਸਕਾਫਤ ਨਹੀਂ ਭੁੱਲਿਆ, ਆਪਣੇ ਵੱਡਿਆਂ ਦੇ ਜਿਹੜੇ ਕਾਰੋਬਾਰ ਦੇ ਧੰਦੇ ਸੀ ਉਹ ਨਹੀਂ ਭੁੱਲੇ। ਤੇ ਸਾਡੀ ਸਕਾਫਤ ਆ ਇਸ ਪਿੰਡ ਦੇ ਵਿੱਚ, ਇਸ ਰੀਤਾਂ ਨੇ ਪਿੰਡ ਦੀਆਂ। ਇਹ ਆ ਦੇਖੋ ਤੁਸੀਂ ਹੁਣ ਕਿਹੜਾ ਕੰਮ ਔਖਾ ਜ਼ਿਮੀਂਦਾਰ ਦਾ, ਸਮਝ ਆਈ ਨਾ ਗੱਲ ਦੀ। ਇਹ ਹੁਣ ਉਹਨੇ ਪੇਸੀ ਪਾਉਣੀ ਹੁੰਦੀ ਆ, ਹੱਥ ਵੀ ਸੜਦੇ ਨੇ ਤੇ ਮੁੱਲ ਜਿਹੜਾ ਜ਼ਿਮੀਂਦਾਰ ਪੈਂਦਾ ਉਹ ਤੁਹਾਨੂੰ ਸਭ ਲੋਕਾਂ ਨੂੰ ਪਤਾ ਹੈ। ਆ ਸਮਝਣਾ ਕੀ ਆ, ਇਹਨੂੰ ਕਹਿੰਦੇ ਚੀੜ। ਸਮਝ ਆਇਆ ਨਾ ਗੱਲ ਦੀ। ਇਹ ਬਾਅਦ ਚੜ ਕੇ ਜਾਣਾ। ਆਹੋ ਆ ਵੇਖੋ ਨਾ, ਮੈਂ ਕਿੱਧਰ ਜਾਵਾਂ। ਅਸੀਂ ਹੁਣ ਸ਼ਹਿਰਾਂ ਚੱਲ ਗਏ ਆ, ਆਪਣੀ ਚੀਜ਼ ਸਾਡੀ ਭੁੱਲ ਗਏ ਆ। ਸਾਰਾ ਠੋਕਣਾ ਪੈਣਾ, ਚੁੱਕ ਜਲਦੀ ਕਰ ਪੁੱਤ, ਕੰਮ ਖਰਾਬ ਹੋ ਗਿਆ। ਹਿੰਮਤ ਘਾੜੇ ਵਿੱਚ ਆਜੋ ਤੁਸੀਂ ਮੇਰੇ ਕੋਲ ਆ ਜਾਓ। ਆ ਪੇਸੀਆ ਜਨਾਬ ਸਾਰੀ ਉਮਰ ਇਹ ਕੰਮ ਕਰਦੇ ਰਹੇ ਅਸੀਂ, ਨਹੀਂ ਵਾਲਾ ਮੈਂ ਸਾਰੀ ਉਮਰ ਇਹ ਕੰਮ ਕਰਦੇ ਰਹੇ ਆ। ਹੁਣ ਵੱਖਰੀ ਗੱਲ ਅਸੀਂ ਭੁੱਲ ਗਏ ਹੌਲੀ ਹੌਲੀ, ਸਾਨੂੰ ਭੁੱਲਣਾ ਨਹੀਂ ਚਾਹੀਦਾ। ਸਮਝ ਆ ਗਈ ਨਾ। ਆ ਦੇਖਿਆ ਨਾ, ਅੱਜ ਮੈਂ ਪੇਸੀ ਸਹੀ ਬਣਦੀ ਨਹੀਂ ਪਈ ਕਿਉਂਕਿ ਥੋੜਾ ਥਾਪਾ ਪਾਣੀ ਲਾ ਕੇ ਆਈ ਚੌਕੀ ਬਸ। ਜਲਦੀ ਆ, ਇਹ ਮੇਰਾ ਬੰਦਾ ਆ ਜਾਓ ਆ ਜਾਓ ਆ ਜਾਓ। ਮੁੰਡਾ ਪੇਸੀਆਂ ਕੋ ਆਵੇ ਵੀ ਉੱਧਰ ਆ ਜਾ ਤਾਂ ਕਿ ਦੇ ਨਾ। ਪਿੰਡਾਂ ਥਾਵਾਂ ਦੇ ਵਿੱਚ ਇਹ ਪੂਰੀ ਪੱਤ ਬੰਦੇ ਖਾ ਜਾਂਦੇ ਸਨ, ਪੂਰੀ ਪੱਤ। ਆ ਜਾ ਵੀ ਅਸੀਂ ਬਚਪਨ ਦਾ ਯਾਦ ਆਇਆ ਸਾਨੂੰ ਵੀ ਖਾ ਕੇ। ਇੱਕ ਚੀਜ਼ ਥੋੜੀ ਨਾ ਸਾਡੀ ਫਾਰਵਰਡ ਹੋ ਗਈ ਹੈ, ਜਦੋਂ ਸਾਡੇ ਧੱਗੇ ਧੁੱਗੇ ਸਾਡੇ ਕੋਲ ਨਹੀਂ ਆ ਗਏ। ਹੁਣ ਕੈਮਰਾਮੈਨ ਮੇਰਾ ਵਿਖਾਏਗਾ ਤੁਹਾਨੂੰ। ਇਹ ਟਰੈਕਟਰ ਲਾਤੇ ਨੇ ਵੀਰ ਨੇ, ਟਰੈਕਟਰ ਦੇ ਹੋ ਗਏ ਨੇ। ਸਮਝਾਈ ਨਾ ਕਿ ਮਸਾਂ ਮਤਲਬ ਧੱਗੇ 5 ਪੀਪੇ ਕੱਢਦੇ ਸਨ ਤੇ ਨਾਲ ਹੀ 5 ਮਤਲਬ ਮੁੱਕ ਜਾਂਦੇ। ਪਾਣੀ ਆਪਣਾ ਰੋਹ ਸਾਡੀ ਦੀ ਸਟਾਕ ਹੋ ਜਾਂਦੀ ਆ, ਭਾਵੇਂ ਘੰਟੇ ਵਿੱਚ ਸਾਰੇ ਕੱਢ ਲਓ। ਹੁਣ ਆ ਜਾਓ ਆਪਾਂ ਜਿਹੜਾ ਗੰਨੇ ਲਾਉਣੇ ਆਓ। ਅਗਲੇ ਉਹਨੇ ਮੁੰਡਾ ਮੈਨੂੰ ਵਿਖਾ ਰਿਹਾ, ਗੰਨਿਆਂ ਨੂੰ ਵਿਖਾਏ ਨੇ ਉੱਥੇ ਮਿਲਣਾ ਚ ਮਾਹੌਲ ਬਸ਼ਾ ਕਹਿ ਰਿਹਾ ਥੋੜੀ ਜਾਂ ਸ਼ਿਕੰਜੇ ਵਿੱਚ ਜੂ ਮਿਲਣ ਚ ਕਰਨਾ। ਇਸ ਤਰ੍ਹਾਂ ਬੰਦਾ ਪੀੜ ਕੇ ਨਿਕਲਦਾ ਫਿਰ ਕਰਨਾ। ਇਹ ਕਹਿੰਦੇ ਰਹੋ, ਹੁਣ ਰਹੋ ਰੁਕੇ ਦੇ ਪਤਾ ਮੈਨੂੰ ਮੰਨਣਾ ਮੈਂ। अब एक मुंडा सजाद की महसूस कर रहा भाई। अल्लाह का शुक्र है कि सामना इतने बेहतरीन मशरूब सामने मिल गया खालस। और मेरा ख्याल भाई बीमारी का इलाज भी है। बिल्कुल बिल्कुल मुझे सरकार होंगे अगर शुगर हो गई बिठा था बिल्कुल क्योंकि लोग कसम पीपल तो पी लेते हैं माशाल्लाह फ्री देन सी मेरे कणक बीज के बड़े मजे में हम गुजर रहे हैं। ये बड़ी मसूसियत है और बड़ा चंगा कल्चर है अपना, ਉਹਨੂੰ ਨਹੀਂ ਭੁੱਲਣਾ ਚਾਹੀਦਾ। ਭੁੱਲੇ ਆ ਤੇ ਆਪਾਂ ਬਹੁਤ ਥਾਂ ਚੱਲ ਗਏ ਨਾ। ਹੁਣ ਤੁਸੀਂ ਰਹੋ ਜਿਹੜਾ ਤੇ ਪੀਵਾਂਗੇ ਵਿੱਚ ਲੱਸੀ ਮੈਂ ਤੇ ਲੱਸੀ ਕੋਲ ਪਾ ਲੱਗਾ ਲੈ ਕੇ ਆਸਮਾਨ ਯਾਨੀ ਠੀਕ ਹੋ ਗਿਆ। ਹਾਂ ਬਿਲਕੁਲ ਜਾ ਕੇ ਜ਼ਬਰਦਸਤ। ਆੜਾ ਬਣਾ ਕੇ ਨਹੀਂ ਲਾ ਦੇਣਾ ਇਹ ਭਜਣੇ ਇਹ ਵੀ ਕੋਈ ਗੱਲ ਨਹੀਂ ਕਰਨਾ। ਬੜਾ ਤਾਂ ਭਾਈ ਲਗਾਤਾ ਇਹ ਵੀ ਵਾਲੇ ਵਾਲੇ ਨੂੰ ਕੀ ਲੱਗੀ ਜਾਣਾ ਗੱਲ ਇਹ ਭਾਈ ਦਾ ਕਿਹੜਾ
ਵੇਖਦੇ ਹੋ ਨਾ ਤੁਸੀਂ ਕਿਸ ਤਰ੍ਹਾਂ ਜ਼ਿਮੀਦਾਰ ਮਿਹਨਤ ਕਰਦਾ, ਬਾਲਣ ਬਾਲਦਾ, ਸਮਝ ਆਈ ਨਾ ਗੱਲ ਦੀ। ਤੇ ਉੱਤੇ ਫਿਰ ਪੁਣ ਕੇ ਮੈਲ ਨੂੰ ਚੰਗੇ ਤਰੀਕੇ ਨਾਲ ਸਾਫ ਸੁਥਰਾ ਗੁੜ ਮਾਰਕੀਟ 'ਚ ਖੜਦਾ ਹੈ। ਤੇ ਮੁੱਲ ਨਹੀਂ ਮਿਲਦਾ ਜ਼ਿਮੀਦਾਰ ਦਾ, ਮਿਹਨਤ ਦਾ ਮੁੱਲ ਨਹੀਂ ਮਿਲਦਾ, ਫਸਲ ਦਾ ਖਰਚਾ ਨਹੀਂ ਮਿਲਦਾ। ਸਮਝ ਆ ਗਈ ਨਾ। ਸਾਰਾ ਦੁਨੀਆ ਸਾਰਾ ਜਹਾਜ਼ ਜ਼ਿਮੀਦਾਰ ਨੂੰ ਖਾਣ ਡਿਆ। ਅੱਧੀ ਰਾਤ ਨਾਲ ਉੱਠ ਕੇ ਗੰਨੇ ਛਿਲਣੇ, ਹਾਂਜੀ ਵੇਲਣਾ ਜੋਣਾ। ਹੁਣ ਤਾਂ ਖੈਰ ਜਿੱਦੀ 2 ਸਾਲ ਆ ਗਿਆ, ਅਸੀਂ ਟੱਟ ਲੱਗ ਪਿਆ। ਨਹੀਂ ਤੇ ਅੱਗੇ ਢੱਗਿਆ ਨਾ ਸਾਰੀ ਰਾਤ ਆ ਪੱਤ ਵੀ ਲਾ ਦੀ ਚੜ੍ਹ ਗਈ ਮੇਰੀ ਤਾਂ ਚੜੀ ਪੱਤ। ਮੈਂ ਢਿੱਲੇ ਪਾ ਕੇ ਮੈਂ ਜਿਹੜਾ ਕਾਰੀਗਰ ਨਹੀਂ ਸੀਗਾ, ਕੰਮ ਛੱਡੇ ਸਾਰੇ। ਇਹ ਹੁਣ ਭਾਈ ਸਾਡਾ ਇਹਨੂੰ ਕਹਿੰਦੇ ਡੱਬਾ ਚੁੰਬਾ, ਦੋਹਰਾ ਚੁੰਬਾ ਕਹਿੰਦੇ ਇਹਨੂੰ। ਅੱਗੇ ਅਸੀਂ ਸਿੰਗਲ ਚੁੰਬਾ ਇੱਕੋ ਹੁੰਦਾ। ਇਹ ਨਵਾਂ ਜੋ ਟੈਕਨੋਲੋਜੀ ਵੱਧ ਗਈ, ਇਹਦਾ ਨਾ ਸੇਕ ਜ਼ਾਇਆ ਨਹੀਂ ਹੋਣਾ ਤਾਂ ਇਹਦਾ ਸੇਕ ਅਗਲੇ 'ਚ ਜਿੰਨੇ ਚਿਰ ਇਹ ਪੱਕ ਪਤਣੀ ਨਾ ਆਪਣਾ ਪੱਕੇ ਕੀ ਬਾਤ ਉਹਨਾਂ 'ਚ ਇਹ ਤੇ ਮਹਾਲ ਆ ਜਾਏਗੀ। ਬਣਾਤੀ ਜੋ ਕੋਈ ਨਹੀਂ ਸ਼ੱਕਰ ਬਣਾ ਲਓ ਕੋਈ। ਤੇਰੀ ਗੋਡੀ ਨੇ ਬਣਾਈ, ਇੱਕ ਬੰਨੇ ਮੋਟੀ ਕਰਤੀ, ਇੱਕ ਬੰਨੇ ਬਰੀਕ। ਚਲੋ ਬਾਅਦ ਮੋਟੀ ਆ ਜਾਓ ਜੀ ਹੁਣ ਤੇਰਾ ਰੋਹ ਨਿੰਬੂ ਇਹ ਪਾ ਲੈ। ਇਹ ਲੱਸੀ ਆ, ਇਹ ਰੋਹ ਕੇ ਪੁਣੀ ਦੇ ਦੇ ਦਿਆ। ਹਾਂਜੀ ਆ ਦੇਖਿਓ ਇਹ ਅਸਲ ਮਸ਼ਰੂਬ ਆ ਜਿਹੜਾ ਸ਼ਹਿਰਾਂ ਸਾਨੂੰ 100 ਰੁਪਏ ਦਾ ਗਲਾਸ ਮਿਲਦਾ। ਜ਼ਿਮੀਂਦਾਰ ਕਹੋ ਨਾ ਰਾਜਾ ਦੇ ਪੀਓ, ਕਿੱਡਾ ਵੱਡਾ ਦਿਲ ਹੈ ਜ਼ਿਮੀਂਦਾਰ ਦਾ। ਸਮਝ ਆ ਕਿ ਇਹ ਗਲਾਸ ਕਮਾ ਕੰਮ ਕੋਈ 4-5 ਗੰਨਿਆਂ ਤੋਂ ਬਣਦਾ। ਦਿਲ ਥੋੜਾ ਨਹੀਂ ਕਰਦਾ ਜ਼ਿਮੀਂਦਾਰ, ਖਾਸ ਤੌਰ ਤੇ 88 ਦੇ ਲੋਕ ਜਿਹੜੇ ਸਾਡੇ ਨਾ। ਓਏ ਹੋਏ 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 ਚਾਹ ਆ ਗਈ ਵੇ, ਠੰਡੀ ਸੀ ਬੜੀ ਚਾਹ ਆ ਗਈ ਕਿ ਮਾਸ਼। ਆ ਨਿੰਬੂ ਪਾਵਾਂਗੇ ਵਿੱਚ ਹੁਣ ਇਹਦੇ। ਫਿਰ ਇਹਨਾਂ ਨੇ ਮਾਟੇ ਪਾ ਕੇ ਰੱਖੀ ਕਿ ਬੈਠ ਤੋਂ ਬਸ ਫਿਰ ਮੈਂ ਲੇਟ ਹੋ ਗਿਆ ਨਾ। ਮੈਂ ਫਿਰ ਕੱਟੀ ਹੋ ਗਈ ਅਸਾਂ ਟਟਸਾਂ ਸੁਧਾ ਦੀ ਡੀਕਲ ਤੁਹਾਨੂੰ ਮੈਂ ਆ ਜਾਣਾ ਸੀਗਾ। ਮੈਂ ਨਾ ਇੱਕ ਬੰਦੇ ਬੈਠੇ ਬੰਦਾ ਆ ਗਿਆ ਨਾ। ਚੀੜ ਖਾਇਆ ਕਰ ਚੀੜ। ਇਹ ਜੀ ਬਹੁਤ ਜਨਰਲ ਸਟੋਰ ਸਾਡਾ ਝੋਕਾ ਵਾ। ਹਾਂਜੀ ਸਸੀ ਲਓ ਜੀ ਚਾਹ ਆ ਗਈ, ਸਵਾਦ ਆ ਗਿਆ। ਜਿਹੜੀਆਂ ਚੀਜ਼ਾਂ ਸਾਨੂੰ ਉਦੋਂ ਸੇ ਮਿਲਦੀਆਂ ਉਹ ਹੀ ਹੁਣ ਮਿਲੀਆਂ ਅੱਜ। ਲੱਸੀ ਪਾ ਕੇ ਨਾ ਨਿੰਬੂ ਨਿਚੋੜ ਕੇ। ਅੱਗੇ ਕਿੰਨੂ ਸ਼ਿੰਨ ਲੱਭ ਜਾ ਸਕਦੇ, ਉਹ ਵੀ ਟਾਵੇਂ ਲੱਭਣੇ ਤੇ ਹੁਣ ਨਿੰਬੂ ਕੰਮ ਦੇ ਗਿਆ ਸਾਨੂੰ। ਨਹੀਂ ਕੋਈ ਨਹੀਂ, ਇਹ ਬਹੁਤ ਵਧੀਆ ਤੇ ਬੜਾ ਮਜ਼ਾ ਆਇਆ। ਤੂੰ ਮੈਨੂੰ ਇਹ ਦੱਸ ਕਿ ਇਹ ਕੱਥੇ ਛੱਡ ਬੈਠੇ ਲੋਕ ਸਾਰੇ ਅਸੀਂ, ਤੈਨੂੰ ਕਿੱਥੋਂ ਯਾਦ ਆਈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਮਾਹੌਲ ਨੂੰ ਤਾਜ਼ਾ ਫਿਰ ਉਸ ਮਾਸ਼ਰੇ 'ਚ ਉਸ ਸਕਾਫਤ ਵਿੱਚ ਉਸ ਆਪਣਾ ਦੌਰ ਦੇ ਵਿੱਚ ਸਾਨੂੰ ਹੁਣ ਤੂੰ ਪਛਾਣ ਲੱਗ ਗਿਆ ਸਾਨੂੰ 40 ਸਾਲ ਯਾਰ। ਸਵਾਦ ਆ ਗਿਆ ਅੱਜ ਲੱਸੀ ਪੀ ਕੇ ਤੂੰ ਟੈਲੀਫੋਨ ਕੀਤਾ, ਮਿਹਰਬਾਨੀ ਤੇਰੀ ਪੁੱਤਰ। ਫਿਰ ਸਭ ਇਸ ਤਰ੍ਹਾਂ ਕਿ ਕਿਉਂਕਿ ਜ਼ਿਮੀਦਾਰਾ ਜੋ ਕਰੀਦਾ ਹੈ। ਬਿਲਕੁਲ ਇਹ ਜ਼ਿਮੀਦਾਰ ਦਾ ਇੱਕ ਵੱਡਾ ਯੋਧ ਆ। ਮੈਂ ਨਾ ਇੱਕ ਬੰਦੇ ਕੋਲ ਸੁਣਿਆ ਕਿ ਸਿਆਣਾ ਬੰਦਾ ਸੀ ਪੁਰਾਣੇ ਦੌਰ ਦਾ, ਉਹ ਕਹਿੰਦਾ ਕਿ ਯਾਰ ਸਿਰਫ ਸਾਨੂੰ ਨਾ ਨਮਕ ਜਿਹੜਾ ਨਾ ਜ਼ਿਮੀਦਾਰ ਆ ਕੇ ਅਸੀਂ ਕਰਦੇ ਹਾਂ ਤੇ ਸਿਰਫ ਸਾਨੂੰ ਨਮਕ ਜਿਹੜਾ ਉਹ ਮੰਡੀ ਉਹ ਮੁੱਲ ਲੈਣਾ ਪੈਂਦਾ ਸੀ। ਤੋਂ ਲੈਣਾ ਚਾਹੀਦਾ, ਬਾਕੀ ਹਰ ਚੀਜ਼ ਸਾਨੂੰ ਆਪਣੀ ਜ਼ਮੀਨ 'ਚੋਂ ਖੁਦ ਤਿਆਰ ਕਰਨੀ ਚਾਹੀਦੀ ਹੈ। ਤੇ ਮੈਂ ਆਸਤਾ ਆਸਤਾ ਨਾ ਇਹਨਾਂ ਚੀਜ਼ਾਂ ਵੱਲ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਮੈਂ ਘਰ 'ਚ ਮਾਸ਼ਾਅੱਲਾ ਤਿਆਰ ਕਰ ਰਿਹਾ ਹਾਂ। ਤੇ ਇਹ ਗੁੜ ਕਿਉਂਕਿ ਇੱਕ ਆਪਸ਼ਨ ਸੀ, ਮੈਂ ਆਪਣੇ ਲਾਗੇ ਹਮਸਾਇਆਂ ਦੇ ਦੇਖਦਾ ਸੀ ਗੁੜ ਬਣਦਾ ਉਹ ਚਾਚੀ ਅਰਸ਼ਦ ਕੇ, ਉੱਥੋਂ ਮੈਨੂੰ ਸ਼ੌਕ ਆਇਆ ਕਿ ਇਹ ਬੜਾ ਫਾਇਦਾ ਮਾਸ਼ਾਅੱਲਾ। ਫਿਰ ਇੱਕ ਹੋਰ ਤਕਨੀਕ ਮੈਨੂੰ ਕਿਸੇ ਨੇ ਦੱਸ ਦਿੱਤੀ ਕਿ ਲੋਕ ਜਿਹੜਾ ਕਹਿੰਦੇ ਨੇ ਕਿ ਸਾਲ ਦੀ ਖੇਤੀ ਹੈ। ਮੈਂ ਇਹਨੂੰ ਕਣਕ ਦੇ ਵਿੱਚ ਲਾਇਆ, ਕਣਕ ਵੀ ਚੱਕੀ 5 ਮਹੀਨੇ ਦੇ ਵਿੱਚ। ਅੱਛਾ ਫਿਰ ਅੱਗੋਂ 6 ਮਹੀਨੇ 'ਚ ਇਹ ਤਿਆਰ ਹੋ ਜਾਂਦਾ ਨਰਮੇ ਦੇ ਨਾਲ ਹੀ। ਮੈਂ ਸਮਝਣਾ ਕਿ 6 ਮਹੀਨੇ ਦੀ ਖੇਤੀ ਕੋਈ ਮਸਲਾ ਸਾਲ ਦੀ ਨੂੰ ਕਹਿਣਾ ਹੀ ਨਹੀਂ ਬਣਦਾ। ਵੇਖੋ ਨਾ ਨਰਮੇ ਦੇ ਨਾਲ ਹੀ ਤਿਆਰ ਹੋਈ। ਹੁਣ ਵੇਲਿਆਂ ਦਿਨਾਂ 'ਚ ਅਸੀਂ ਨੂੰ ਪੀੜਨ ਦੇ ਇਹ ਥੋੜੀ ਮਿਹਨਤ ਮੰਗਦਾ ਹੈ, ਹੋਰ ਗੱਲ ਕੋਈ ਨਹੀਂ ਹੈਗੀ। ਮੈਨੇ ਤਾਂ ਦੇਖੋ ਨਾ ਮਾਸ਼ਾਅੱਲਾ ਅੱਲਾ ਨੇ ਬੰਦੇ ਦੇ ਦਿੱਤੇ ਸਾਰੇ। ਆ ਵੇਖੋ ਨਾ ਰੌਣਕ ਰੋਜ਼ੀ ਰਿਜ਼ਕ ਲੱਗਾ ਜੀ ਮੇਰੇ ਕੋਲ ਸਾਰਿਆਂ ਮਸਲਾ ਦਾ। ਨਹੀਂ ਹੈ ਇਹਦੇ ਵਿੱਚ। ਮੈਨੂੰ ਤੇ ਮੈਂ ਬੰਦੇ ਇਕੱਠੇ ਹੋ ਜਾਂਦੇ ਨੇ ਯਾਰ ਖਾਣ ਆਪਣੇ ਪੀਣ। ਤੌਰ ਤੇ ਅੱਲਾ ਭੇਜ ਦਿੰਦਾ ਬੰਦਾ, ਰੌਣਕ ਸਾਰਾ ਦਿਨ ਰਹਿੰਦੀ ਹੈ ਇਹਨਾਂ ਦਾ ਦਾਣਾ ਪਾਣੀ ਇੱਥੇ ਲਿਖਿਆ, ਖਾਸ ਜਾਨੀ ਦਾ ਦਾਣਾ ਪਾਣੀ ਇੱਥੇ ਲਿਖਿਆ। ਇਸ ਬਹਾਨੇ ਸਾਡਾ ਦੋਸਤ ਨਾਲ ਮੇਲ ਜੋਲ ਹੋ ਜਾਂਦਾ ਮਾਸ਼ਾਅੱਲਾ। ਤੇ ਮਾਸ਼ਾਅੱਲਾ ਜੀ ਬੜੀ ਖੁਸ਼ੀ ਹੋਈ ਹੈ ਤੇ ਤੇਰੇ ਬੜਾ ਮਾਹੌਲ ਵੇਖ ਕੇ ਮੇਰਾ ਆਪਣਾ ਦਿਲ ਕਰਦਾ ਕਿ ਮੈਂ ਪਿੰਡ ਸ਼ਿਫਟ ਹੋਵਾਂ। ਉਹ ਸਬਜ਼ੀਆਂ ਉਸ ਤਰ੍ਹਾਂ ਹੀ ਆਪਣਾ ਰਹਿਤਰ ਬਿਹਤਰ ਸਾਡੀ ਉਸ ਤਰ੍ਹਾਂ ਹੀ ਹੋਵੇ ਜੀ। ਉਹ ਚੀਜ਼ਾਂ ਰਾਤ ਇਕੱਠੇ ਸੱਜਣ ਬੇਲੀ ਰਿਸ਼ਤੇਦਾਰ ਭੈਣ ਭੈਣਾਂ ਭਰਾ ਭੈਣ ਇਕੱਠੇ ਹੋ ਕੇ ਬਹਿਣ ਗੱਪਸ਼ਪ ਲੱਗੇ, ਤੁਹਾਡੀ ਬਿਮਾਰੀਆਂ ਦੀਆਂ ਮੁੱਕ ਜਾਣਾ ਜੀ। ਹਾਂਜੀ ਬਿਲਕੁਲ ਸਹੀ ਬਾਤ। ਖਾਸ ਤੌਰ ਤੇ ਇਹ ਚੀਜ਼ਾਂ ਹੱਥੀਂ ਕੀਤਿਆਂ ਖਾਧਿਆਂ ਪੀਤਿਆਂ ਵੀ ਬਿਮਾਰੀਆਂ ਮੁੱਕ ਜਾਂਦੀਆਂ ਨੇ।
ਮੈਂ ਫਿਰ ਇਹ ਜਿਹੜਾ ਸਰ ਗੁੜ ਤਿਆਰ ਕਰ ਮੈਂ ਪਹਿਲੇ ਦਿਨ ਤੋਂ ਤਹਈਆ ਕੀਤੀ ਕੋਈ ਐਸੀ ਵੀ ਚੀਜ਼ ਨਹੀਂ ਪਾਣੀ ਕਿ ਜਿਹੜੀ ਸਾਡੇ ਮੁਆਸ਼ਰੇ ਦੀ ਇਨਸਾਨੀ ਸਿਹਤ ਦੇ ਖਿਲਾਫ ਹੋਵੇ। ਬਿਲਕੁਲ ਇਹ ਖਾਸ ਤੌਰ ਤੇ ਲੋਕ ਚੀਨੀ ਹਲਕ ਚੀਨੀ ਸੀ ਮੈਂ ਚੀਨੀ ਵੀ ਨਹੀਂ ਦੇਖੋ ਪਾ ਰਿਹਾ, ਵੈਸੇ ਗੁੜ ਜੰਮਦਾ ਜਾ ਰਿਹਾ, ਸਰਦੀ ਦਾ ਮੌਸਮ ਹੈ ਤੇ ਅਲਹਮਦੁਲਿਲਾ ਕਣ ਵੀ ਗੁੜ ਦੇ ਵਿੱਚ ਅਲੀ ਹਸਨ ਤੋਂ ਚੈੱਕ ਕੀਤਾ ਹੁਣ ਬੜਾ ਵਧੀਆ ਗੁੜ ਬਣਿਆ ਤੇ ਬੜਾ ਮਿੱਠਾ ਗੁੜ ਬਣਿਆ। ਉਹ ਕਾਜ਼ਬਾਨ ਜਿਹੜਾ ਵਗੈਰਾ ਉਹ ਚਿੱਟੀ ਸ਼ਾਹ ਨਹੀਂ ਹੁੰਦੀ, ਚਿੱਟੀ ਸ਼ਾਹ ਬੜੀ ਚੰਗੀ ਹੁੰਦੀ ਹੈ। ਕੁਝ ਲੋਕ ਨਾ ਸਫੈਦ ਰੰਗ ਨੂੰ ਬੜਾ ਪਸੰਦ ਕਰਦੇ ਨਹੀਂ ਨਹੀਂ ਕੁਝ ਵੀ ਨਹੀਂ, ਉਹ ਖਾਲ ਵੈਸੇ ਕੀ ਖਾਲ ਆ ਕੇ ਦੇਖਣ ਲੋਕ ਚੀਜ਼ ਖਾਲਸ ਹੋਣੀ ਚਾਹੀਦੀ ਹੈ, ਕਲਰ ਨਹੀਂ ਵੇਖੀਦਾ। ਹਾਂਜੀ ਤਾਂ ਮਾਸ਼ਾਅੱਲਾ ਬਿਹਤਰੀਨ ਬਣਦਾ ਜਾ ਰਿਹਾ। ਮਾਸ਼ਾਅੱਲਾ ਬੜਾ ਸੋਹਣਾ ਜੀ, ਬੜਾ ਤੁਹਾਡਾ ਮਜ਼ਾ ਆਇਆ, ਬੜਾ ਮਜ਼ਾ ਆਇਆ ਜੀ। ਨਹੀਂ ਸ਼ੁਕਰੀਆ ਕਰਦਾ ਤੁਸੀਂ। ਮੈਂ ਕੱਲ ਵੀਡੀਓ ਦਰਅਸਲ ਤੁਹਾਡੇ ਉਹ ਪੱਠੇ ਵੜਦੇ ਵੇਖੀ ਨਾ ਤੇ ਮੈਂ ਕਿਹਾ ਉਹ ਵਿੱਚ ਅਸਲ ਗੁੜ ਦਾ ਕਮਾਦ ਦਾ ਨਾਮ ਲੈ ਰਹੇ ਤੇ ਕਿਉਂ ਸਾਡੇ ਬੱਚਿਆਂ ਨੇ ਨਾ ਇਹਨਾਂ ਖਾਸ ਤੌਰ ਤੇ ਸਾਡੇ ਪਿੰਡ ਦੇ ਅੱਗੇ ਖਿਦਮਤ ਵੈਲਫੇਅਰ ਸੁਸਾਇਟੀ ਬਣਾਈ ਹੈ। ਸਾਰੇ ਪਿੰਡ ਦੇ ਦੋਸਤ ਇਕੱਠੇ ਕਰਕੇ ਉਹਨਾਂ ਨੇ ਬੜਾ ਅੱਛਾ ਕੰਮ ਕਰ ਰਹੇ ਆ, ਬੜਾ ਸਦਕਾ ਜਾਰੀ ਦਾ ਕੰਮ ਹੈ ਔਰ ਬੜੀ ਪੋਜ਼ਿਟਿਵ ਸੋਚ ਦਾ ਕੰਮ ਹੈ, ਯਾਨੀ ਕਿ ਅੱਛੇ ਬੱਚਿਆਂ ਦਾ ਕੰਮ ਹੈ। ਯਾਨੀ ਕਿ ਇਸ ਉਮਰ ਦੇ ਵਿੱਚ ਸੋਚ ਆਉਣੀ, ਇਸ ਦੌਰ ਦੇ ਵਿੱਚ ਸੋਚ ਆਉਣੀ ਬੜੀ ਚੰਗੀ ਗੱਲ ਹੈ। ਅੱਲਾਹ ਤਾਲਾ ਨੇ ਇਹਨਾਂ ਨੂੰ ਇਸ ਮਾਮਲੇ 'ਚ ਹਿੰਮਤ ਦਿੱਤੀ ਹੈ, ਤਾਕਤ ਦਿੱਤੀ ਹੈ ਔਰ ਇਸ ਮਾਮਲੇ 'ਚ ਇਹਨਾਂ ਨੇ ਅੱਲਾਹ ਤਾਲਾ ਨੇ ਹਾਲਾਂਕਿ ਪੈਸੇ ਲੋਕ ਦੁਨੀਆ ਬੜੀ ਕਮਾਉਂਦੀ, ਬੜੇ ਬੜੇ ਪੈਸੇ ਆ ਰਹੇ ਨੇ, ਲੇਕਿਨ ਪੈਸਾ ਜਿਹੜੀ ਨਾ ਇਹ ਚੀਜ਼ ਕੰਸੀਡਰ ਨਹੀਂ ਕਰਦੀ, ਸਿਰਫ ਇੱਕ ਜਜ਼ਬਾ। ਇਹ ਆਪਣਾ ਮਾਸ਼ਾਅੱਲਾ ਬਾਦੀ ਪਰਹੇਜ਼ੀ ਲੋਕ ਬੱਚੇ ਵੀ ਹੈਗੇ ਨੇ, ਫਿਰ ਝੂਠ ਨਹੀਂ ਮਾਰਨਾ। ਜ਼ਿਆਦਾ ਅਸਲ ਗੱਲ ਜਿਹੜੀ ਹੈ ਜਿਹੜੇ ਨਾ ਆਪਣੀ ਜ਼ਿੰਦਗੀ ਨੂੰ ਤੁਸੀਂ ਅੱਛੇ ਤਰੀਕੇ ਨਾਲ ਬਸਰ ਕਰਨਾ ਤੇ 5 ਵਕਤ ਨਮਾਜ਼, ਅੱਛੀ ਗੱਲ, ਸੋਹਣੀ ਗੱਲ, ਇਹ ਮਾਸ਼ਾਅੱਲਾ ਬੱਚੇ ਚੀਜ਼ਾਂ ਪਾਈ ਜਾਂਦੀਆਂ ਨੇ। ਖਿਦਮਤ ਦੀ ਜਿਹੜੀ ਸਰ ਤੁਸੀਂ ਗੱਲ ਕਰ ਰਹੇ ਹੋ ਤੁਹਾਡਾ ਇੱਕ ਬਹੁਤ ਬੜਾ ਹਿੱਸਾ ਅਸੀਂ ਸਮਝਦੇ ਇਸ ਬਾਤ ਨੂੰ ਕਿ ਅਸੀਂ ਤਾਂ ਛੋਟੇ ਛੋਟੇ ਕੰਮ ਚਲੋ ਅੱਲਾਹ ਕਬੂਲ ਕਰੇ, ਵੱਡੇ ਵੱਡੇ ਕੰਮ ਤੁਹਾਡੇ ਹੱਥੀਂ ਹੋਏ ਨੇ ਪਿੰਡ ਦੇ ਵਿੱਚ ਸਾਰੀ ਬੜੀ ਖੁਸ਼ੀ ਹੁੰਦੀ ਆ ਅਸੀਂ ਇਸ ਪਿੰਡ ਦਾ ਕੰਮ ਕਰੀਏ, ਕਿਸੇ ਵੀ ਪਿੰਡ 'ਚ ਕੰਮ ਕਰੀਏ, ਕਿਸੇ ਵੀ ਗਰੀਬ ਆਦਮੀ ਦੇ ਕੰਮ ਆਈਏ, ਕਿਸੇ ਦੋਸਤ ਸੱਜਣ ਦੇ ਕੰਮ ਆਈਏ, ਇਹਦੀ ਬੜੀ ਖੁਸ਼ੀ ਮਹਿਸੂਸ ਕਰਨੇ ਆ। ਮੇਰਾ ਸ਼ਿੰਦਾ ਵੀਰ ਇੱਕ ਆਇਆ, ਇਹ ਹੈ ਤੇ ਇਸ ਤਰ੍ਹਾਂ ਦੇ ਮੈਨੂੰ ਕਿ ਸਵੇਰ 9 ਵਜੇ ਪਹੁੰਚੀ ਉੱਥੇ ਤੇ ਇਹ ਚਵਲ ਜਿਹੜਾ ਹੁਣ ਮੇਰੇ ਤੋਂ ਬਾਅਦ ਆਉਣਾ 2 ਵਜੇ। ਇੱਕ ਹੋਰ ਸਾਡਾ ਅਸਲ ਚੱਠਾ ਇੱਥੇ ਫਿਰ ਆ ਕੇ ਚਾਚੇ ਦਾ ਪੁੱਤਰ ਹੈ, ਇਹ ਵੀ ਚਵਲ ਦੋਵੇਂ ਇਕੱਠੇ ਹੋ ਕੇ ਚਵਲ ਹੋ ਗਏ ਆ ਗਏ। ਮੈਂ ਤੇ ਕਿਹਾ ਵਾਵਾ, ਲੇਕਿਨ ਇਹਨਾਂ ਨੂੰ ਦਿਆ ਕਿ ਮੇਰਾ ਇਹ ਇੰਤਜ਼ਾਰ ਕਰਨ ਪਿੰਡ 'ਚ ਮੈਨੂੰ ਇੰਤਜ਼ਾਰ ਕਰਨਾ ਪਿਆ। ਪਹਿਲੇ ਅਗਰਵਾੜੀ ਆ ਕੇ ਮੈਂ ਪੇਸੀਆਂ ਬਣਾਈਆਂ ਕਿੰਨੇ ਕਦੇ, ਇਹ ਆਹ ਚੀਜ਼ ਭੁੱਲ ਗਈ, ਸਾਡਾ ਦਿਮਾਗ ਕੰਮ ਨਹੀਂ ਕਰਦਾ। ਇੱਧਰ ਆਵੇ ਮੁੰਡੇ ਆਵੇ, ਆ ਵੇਖੋ ਜੀ ਜ਼ਿੰਮੇਦਾਰ ਦਾ ਹਾਲ ਵੇਖਿਆ ਨਾ, ਇਹ ਜਿਹੜੇ ਬੱਚੇ ਵੀ ਗੰਨੇ ਲਾਉਣ ਲੱਗੇ ਥੋੜੀ। ਅਸਲ ਇਹਦੀ ਗਲਤੀ ਉਹ ਕਰਾਸ ਦੀ ਜਿਹੜੀ ਹੁੰਦੀ ਹੈ ਨਾ, ਉਹ ਅੱਖਾਂ ਦੀ ਗੋਟੀ ਉਹਦੇ ਵਿੱਚ ਸਵੇਰੇ ਕਿਤੇ ਚੁੱਕ ਕੇ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਮੈਂ ਬੈਕ ਕਰ ਰਿਹਾ ਸੀ ਤੇ ਮਾੜਾ ਜਿਹਾ ਕਿਤੇ ਟੱਚ ਹੋਇਆ ਵਿੱਚ, ਆਗੇ ਬਾਹਰ ਬਚਾਅ ਹੋ ਗਿਆ। ਚਲੋ ਅੱਲਾਹ ਤਾਲਾ ਮੈਨੂੰ ਦੱਸਿਆ ਵੀ ਨਹੀਂ, ਮੈਂ ਤੇ ਘਰ ਗਿਆ ਤਾਂ ਪਤਾ ਚੱਲਿਆ ਬਈ। ਅੱਲਾਹ ਤਾਲਾ ਸਿਹਤ ਦੇਵੇ ਬੱਚੇ ਨੂੰ। ਇਹ ਚੀਜ਼ਾਂ ਜਿਹੜੀਆਂ ਉਧਰ ਭੇਦ ਕਰਿਆ ਕਰੋ, ਮਸ਼ੀਨੀ ਦਾ ਦੌਰ ਹੈਗਾ, ਅੱਗੇ ਟੱਗਿਆ ਤੇ ਭੱਜ ਕੇ ਰੋਕ ਲੈਂਦਾ ਬੰਦਾ, ਤੇ ਹੁਣ ਮਸ਼ੀਨ ਰੋਕਦਾ ਟਾਈਮ ਲੱਗਦਾ। ਮੈਂ ਬਸ ਥੋੜਾ ਅੱਧਾ ਘੰਟਾ ਤੇ ਮੈਂ